ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 5 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0553। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬੋਇਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਜਾਰੀ ਕਰਕੇ ਪੈਂਟਾਗਨ, ਜੋ ਕਿ ਡਿਪਾਰਟਮੈਂਟ ਆਫ ਡਿਫੈਂਸ ਹੈਗੀ ਆ, ਉਸ ਦਾ ਨਾਂ ਬਦਲ ਦਿੱਤਾ ਹੈਗਾ। ਹੁਣ ਇਹ ਡਿਪਾਰਟਮੈਂਟ ਆਫ ਵਾਰ ਹੋਊਗਾ। ਸੋ ਜਿਹੜੇ ਹੈਕਸਤ ਆ ਉਹ ਵੀ ਉਸ ਟਾਈਮ ਦੇ ਉੱਤੇ ਮੌਜੂਦ ਸੀ ਜਿਸ ਟਾਈਮ ਦੇ ਉੱਤੇ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਗਿਆ ਸੀ। ਓਰੀਜਨਲ ਨੇਮ ਜਿਹੜਾ ਆ ਡਿਪਾਰਟਮੈਂਟ ਆਫ ਵਾਰ, ਇਹ 1799 ਤੋਂ 1947 ਤੱਕ ਯੂਜ਼ ਕੀਤਾ ਗਿਆ ਸੀ। ਪਰ 1947 ਚ ਇਹਨੂੰ ਜਿਹੜਾ ਚੇਂਜ ਕਰਕੇ ਇਹਦਾ ਨਾਂ ਜਿਹੜਾ ਆ ਡਿਪਾਰਟਮੈਂਟ ਆਫ ਡਿਫੈਂਸ ਰੱਖ ਦਿੱਤਾ ਗਿਆ ਸੀ। ਪਰ ਪ੍ਰੈਜ਼ੀਡੈਂਟ ਟਰੰਪ ਨਹੀਂ ਕਹਿੰਦੇ ਆ ਭਈ ਇਹ ਜੋ ਆ ਹੁਣ ਨਾਂ ਬਿਲਕੁਲ ਸਹੀ ਲੱਗਦਾ ਹੈਗਾ। ਤੇ ਕਹਿੰਦੇ ਅਗਰੈਸਿਵ ਮਿਲਟਰੀ ਐਕਸ਼ਨ ਤੇ ਸਿੰਬੋਲਿਕ ਰੀਬ੍ਰਾਂਡਿੰਗ ਜੋ ਆ ਉਹ ਜਿਹੜਾ ਸਾਡਾ ਬਾਰ-ਬਾਰ ਇਹ ਟਰੰਪ ਉਹਨਾਂ ਦਾ ਰਿਪੀਟਡ ਕਲੇਮ ਹੈਗਾ ਵੀ ਉਹ ਐਂਟੀ ਵਾਰ ਪ੍ਰੈਜ਼ੀਡੈਂਟ ਹੈਗੇ ਆ, ਤੇ ਉਹ ਕਹਿੰਦੇ ਵੀ ਇਸ ਕਰਕੇ ਜਿਹੜਾ ਨਾਂ ਆ ਇਸ ਦਾ ਬਦਲਿਆ ਗਿਆ ਹੈ। ਜੀ ਬਿਲਕੁਲ। ਇਹਨਾਂ ਦੀ ਜਿਹੜੀ ਵੈਬਸਾਈਟ ਪਹਿਲਾਂ defense.gov ਹੁੰਦੀ ਸੀ, ਉਸ ਨੂੰ ਹੁਣ war.gov ਜਿਹੜੀ ਉਹ ਕਰ ਦਿੱਤੀ ਆ। ਇਹ ਦੱਸਦੇ ਜਾਈਏ ਡਿਪਾਰਟਮੈਂਟ ਆਫ ਵਾਰ ਸੈਕੰਡਰੀ ਟਾਈਟਲ ਜਿਹੜਾ ਉਹ ਹੋਊਗਾ, ਕਿਉਂਕਿ ਜੇ ਜਿਹੜਾ ਮੇਨ ਟਾਈਟਲ ਇਹਨਾਂ ਨੇ ਡਿਪਾਰਟਮੈਂਟ ਆਫ ਵਾਰ ਕਰਨਾ ਸੀ ਤਾਂ ਉਸ ਦੇ ਲਈ ਕੰਗਰੈਸ਼ਨਲ ਅਪਰੂਵਲ ਦੀ ਜ਼ਰੂਰਤ ਹੋਣੀ ਸੀਗੀ। ਪਰ ਇਸ ਐਗਜ਼ੈਕਟਿਵ ਆਰਡਰ ਦੇ ਜ਼ਰੀਏ ਉਹਨਾਂ ਨੇ ਮੇਨ ਨਾਂ ਦੀ ਥਾਂ ਤੇ ਜਿਹੜਾ ਸੈਕੰਡਰੀ ਟਾਈਟਲ ਆ ਉਹ ਡਿਪਾਰਟਮੈਂਟ ਆਫ ਵਾਰ ਕਰ ਦਿੱਤਾ ਹੈਗਾ ਆ। ਸੋ ਇਸ ਤੋਂ ਇੱਥੋਂ ਇਹ ਪਤਾ ਲੱਗਦਾ ਵੀ ਕਿਸੇ ਵੀ ਡਿਪਾਰਟਮੈਂਟ ਦਾ ਐਜ਼ ਏ ਸੈਕੰਡਰੀ ਟਾਈਟਲ ਕੁਛ ਵੀ ਜਿਹੜਾ ਉਹ ਰੱਖਿਆ ਜਾ ਸਕਦਾ ਹੈਗਾ ਆ। ਕਹਿੰਦੇ ਵੀ ਇਹ ਮੂਵ ਹੁਣ ਉਦੋਂ ਆਇਆ ਆ ਜਦੋਂ ਰੀਸੈਂਟਲੀ US ਦੀ ਨੇਵੀ ਦੀ ਏਅਰ ਸਟ੍ਰਾਈਕ ਦੇ ਨਾਲ ਇੰਟਰਨੈਸ਼ਨਲ ਵਾਟਰ ਦੇ ਵਿੱਚ ਜਿਹੜੇ ਵੈਨੇਜ਼ੁਏਲਾ ਦੇ ਗੈਂਗ ਟ੍ਰੈਂਡ ਦੇ ਅਰਗਵਾ, ਉਹਨਾਂ ਦੇ ਜਿਹੜੇ ਡਰੱਗ ਸਮਗਲਰਸ ਆ ਉਹਨਾਂ ਨੂੰ ਮਾਰਿਆ ਗਿਆ। ਤੇ ਉਧਰ ਵੈਨੇਜ਼ੁਏਲਾ ਦੇ ਨਾਲ ਇਸ ਟਾਈਮ ਥੋੜ੍ਹੀ ਬਹੁਤੀ ਕਹਿ ਸਕਦੇ ਹਾਂ ਵੀ ਸਿੰਘ ਜਿਹੜੇ ਉਹ ਫਸਦੇ ਨਜ਼ਰ ਆ ਰਹੇ ਆ। ਰਾਸ਼ਟਰਪਤੀ ਟਰੰਪ ਨੇ ਐਗਜ਼ੈਕਟਿਵ ਆਰਡਰ ਨੂੰ ਸਾਈਨ ਕਰਦੇ ਹੋਏ ਕਿਹਾ, ਅਸੀਂ ਪਹਿਲੀ ਵਰਲਡ ਵਾਰ ਵੀ ਜਿੱਤੀ, ਦੂਜੀ ਵਰਲਡ ਵਾਰ ਵੀ ਜਿੱਤੀ, ਉਸ ਤੋਂ ਪਹਿਲਾਂ ਤੇ ਉਸ ਦੇ ਦਰਮਿਆਨ ਸਾਰੀਆਂ ਜੰਗਾਂ ਜਿਹੜੀਆਂ ਉਹ ਜਿੱਤੀਆਂ ਆ। ਫਿਰ ਇਹਨਾਂ ਨੇ ਵੋਕ ਹੋਣ ਦਾ ਡਿਸਾਈਡ ਕਰ ਲਿਆ ਤੇ ਇਹਦਾ ਨਾਮ ਡਿਪਾਰਟਮੈਂਟ ਆਫ ਡਿਫੈਂਸ ਰੱਖ ਦਿੱਤਾ। ਪਰ ਅੱਜ ਤੋਂ ਅਸੀਂ ਜਿਹੜਾ ਆ ਪੈਂਟਾਗਨ ਦੇ ਡਿਪਾਰਟਮੈਂਟ ਆਫ ਡਿਫੈਂਸ ਨੂੰ ਡਿਪਾਰਟਮੈਂਟ ਆਫ ਵਾਰ ਦੇ ਨਾਂ ਦੇ ਨਾਲ ਜਿਹੜਾ ਉਹ ਜਾਣਿਆ ਕਰਾਂਗੇ। ਤੇ ਕਹਿੰਦੇ ਵੀ ਓਰੀਜਨਲ ਨਾਮ ਬਿਹਤਰ ਸੀਗਾ, ਜਿਸ ਤੋਂ ਇਹ ਪਤਾ ਲੱਗਦਾ ਸੀਗਾ ਵੀ ਸਾਡੀਆਂ ਮਿਲਟਰੀ ਦੇ ਵਿੱਚ ਬਹੁਤ ਸਾਰੀਆਂ ਜਿੱਤਾਂ ਜਿਹੜੀਆਂ ਹੋਈਆਂ ਸੀਗੀਆਂ ਤੇ ਉਸੇ ਦੇ ਵਿੱਚ ਜਿਹੜਾ ਉਹ ਅੱਗੇ ਜਿਹੜਾ ਉਹ ਚੱਲੂਗਾ। ਉਧਰ ਜਿਹੜੇ ਕੈਰੇਬੀਅਨ ਦੇ ਵਿੱਚ 7 US ਦੀਆਂ ਵਾਰਸ਼ਿਪ, ਇੱਕ ਨਿਊਕਲੀਅਰ ਪਾਵਰਡ ਫਾਸਟ ਅਟੈਕ ਸਬਮਰੀਨ ਕੈਰੇਬੀਅਨ ਦੇ ਵੱਲ ਨੂੰ ਜਿਹੜੀ ਉਹ ਘੱਲੀ ਗਈ ਹੈਗੀ ਆ, ਤਾਂ ਜੋ ਜਿਹੜਾ ਗੈਂਗ ਟ੍ਰੇਨ ਦੇ ਅਗਵਾ ਆ ਉਹਨਾਂ ਨੂੰ ਨਜਿੱਠਿਆ ਜਾ ਸਕੇ ਤੇ ਜਿਹੜੀ ਸਿਚੁਏਸ਼ਨ ਵੈਨੇਜ਼ੁਏਲਾ ਨਾਲ ਮੇ ਬੀ ਬੈਡ ਬਣ ਸਕਦੀ ਆ, ਉਸ ਦੀ ਪਹਿਲਾਂ ਤੋਂ ਹੀ ਜਿਹੜੀ ਉਹ ਤਿਆਰੀ ਕਰਕੇ ਰੱਖੀ ਜਾ ਸਕੇ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਇੱਕ ਸਾਬਕਾ ਅਲਾਸਕਾ 에ਅਰਲਾਈਨ ਦਾ ਪਾਇਲਟ ਜਿਸ ਨੇ ਕੋਸ਼ਿਸ਼ ਕੀਤੀ ਸੀ ਵੀ ਜੋ ਜਹਾਜ਼ ਆ ਉਸ ਨੂੰ ਮਿਡ ਏਅਰ ਵੀ ਉਹਦਾ ਜਿਹੜਾ ਇੰਜਣ ਆ ਉਸ ਨੂੰ ਸ਼ਟ ਡਾਊਨ ਕੀਤਾ ਜਾਵੇ। ਉਸਨੇ ਗਿਲਟੀ ਪਲੀ ਜਿਹੜਾ ਆ ਆਪਣੇ ਆਪ ਨੂੰ ਕਰ ਲਿਆ ਹੈਗਾ ਆ। ਜੋਸੇਫ ਐਮਰਸਨ 46 ਸਾਲਾਂ ਦਾ, ਉਹ ਉਸਨੇ ਪਲੀ ਐਗਰੀਮੈਂਟ ਰੀਚ ਕਰ ਲਿਆ
ਫੈਡਰਲ ਤੇ ਸਟੇਟ ਕੇਸਿਸ ਦੇ ਵਿੱਚ ਜੋ ਅਕਤੂਬਰ 2023 ਦੀ ਫਲਾਈਟ ਦੇ ਸੰਬੰਧ ਦੇ ਵਿੱਚ ਜੋ ਕੁਝ ਵਾਪਰਿਆ ਸੀ। ਸੋ ਉਸਨੇ ਗਿਲਟੀ ਪਲੀ ਦੇ ਵਿੱਚ ਇਹ ਵੀ ਕਿਹਾ ਆ ਵੀ ਇੰਟਰਫੀਅਰੈਂਸ ਵਿਦ ਫਲਾਈਟ ਕਰੂ ਮੈਂਬਰਸ ਤੇ ਅਟੈਂਡੈਂਟਸ ਜਿਹੜੀ ਆ ਫੈਡਰਲ ਕੋਰਟ ਪੋਰਟਲੈਂਡ ਦੇ ਵਿੱਚ ਆਨਲਾਈਨ ਰੈਕੋਰਡ ਜਿਹੜੇ ਆ ਇਹ ਸ਼ੋ ਕਰ ਰਹੇ ਹੈਗੇ ਆ। ਤੇ ਨਵੰਬਰ 17 ਨੂੰ ਉਹਨੂੰ ਜੇਲ੍ਹ ਹੋਣੀ ਆ ਤੇ ਮੈਕਸੀਮਮ ਜੇਲ੍ਹ ਜਿਹੜੀ 20 ਸਾਲਾਂ ਦੀ ਹੋ ਸਕਦੀ ਹੈਗੀ ਆ। $2.5 ਲੱਖ ਦਾ ਜਿਹੜਾ ਫਾਈਨ ਹੋ ਸਕਦਾ ਹੈਗਾ ਜਿਹੜਾ ਇਦਾਂ ਦੀ ਹਰਕਤ ਕਰਦਾ ਹੈ। ਅੱਜ ਇੱਕ ਜੱਜ ਦੇ ਦੁਆਰਾ ਟਰੰਪ ਐਡਮਿਨਿਸਟ੍ਰੇਸ਼ਨ ਦੀ ਉਹ ਕੋਸ਼ਿਸ਼ ਜਿਸ ਦੇ ਨਾਲ ਵੈਨੇਜ਼ੁਏਲਾ ਤੇ ਹੇਸ਼ੀਅਨ ਮਾਈਗ੍ਰੈਂਟਸ ਆ ਉਹਨਾਂ ਦੀਆਂ ਲੀਗਲ ਪ੍ਰੋਟੈਕਸ਼ਨਸ ਨੂੰ ਜੋ ਐਂਡ ਕੀਤਾ ਗਿਆ ਸੀਗਾ ਉਹ ਜੱਜ ਨੇ ਟਰੰਪ ਪ੍ਰਸ਼ਾਸਨ ਦੀ ਉਸ ਕੋਸ਼ਿਸ਼ ਨੂੰ ਬਲੌਕ ਕਰ ਦਿੱਤਾ ਹੈ। ਤਕਰੀਬਨ 11 ਲੱਖ 1.1 ਮਿਲੀਅਨ ਲੋਕ ਜੋ ਹੇਤੀ ਤੋਂ ਤੇ ਵੈਨੇਜ਼ੁਏਲਾ ਤੋਂ ਸੀਗੇ ਜਿਨ੍ਹਾਂ ਨੂੰ ਇੱਥੇ ਕੰਮ ਕਰਨ ਦਾ ਇਸ ਟਾਈਮ ਅਧਿਕਾਰ ਆ, ਰਹਿਣ ਦਾ ਅਧਿਕਾਰ ਆ, ਉਹਨਾਂ ਨੂੰ ਜਿਹੜਾ ਟੈਂਪਰੇਰੀ ਪ੍ਰੋਟੈਕਟਡ ਸਰਵਿਸ ਜਿਹੜੀ ਜਿਹੜੀ ਸਿਚੁਏਸ਼ਨ ਉਹਨਾਂ ਦੀ ਬਣੀ ਪਈ ਸੀ ਉਸ ਨੂੰ ਪਹਿਲਾਂ ਇਹਨਾਂ ਨੇ ਰੱਦ ਕਰ ਦਿੱਤਾ ਸੀਗਾ। ਪਰ ਅੱਜ ਜਿਹੜੇ ਯੂਐਸ ਡਿਸਟ੍ਰਿਕਟ ਜੱਜ ਸੈਨ ਫਰਾਂਸਿਸਕੋ ਦੇ ਵਿੱਚ ਜੱਜ ਐਡਵਰਡ ਚੈਂਗ ਦੀ ਅਦਾਲਤ ਦੇ ਵਿੱਚ ਜਿਹੜਾ ਉਹ ਕਿਹਾ ਵੀ ਇਹਨਾਂ ਦੀਆਂ ਜਿਹੜੀਆਂ ਪ੍ਰੋਟੈਕਸ਼ਨਸ ਆ ਹਾਲ ਦੀ ਘੜੀ ਜਾਰੀ ਰਹਿਣਗੀਆਂ। 10 ਸਤੰਬਰ ਨੂੰ ਇਹ ਐਕਸਪਾਇਰ ਹੋਣ ਵਾਲੀਆਂ ਸੀਗੀਆਂ ਤੇ ਪਰ ਕਹਿੰਦੇ ਵੀ ਉਹ ਹਾਲ ਦੀ ਘੜੀ ਰਹਿ ਸਕਦੇ ਆ। 6 ਲੱਖ ਵੈਨੇਜ਼ੁਏਲੀਅਨ ਤੇ 5 ਲੱਖ ਜਿਹੜੇ ਹੇਤੀ ਤੋਂ ਰਹਿਣ ਵਾਲੇ ਲੋਕ ਨੇ ਜੋ ਇੱਥੇ ਆ ਉਹਨਾਂ ਨੂੰ ਇੱਥੇ ਜਿਹੜਾ ਉਹ ਰਹਿਣ ਦਾ ਹੁਣ ਮੌਕਾ ਮਿਲੂਗਾ। ਜੱਜ ਚੈਨ ਆ ਉਹਨਾਂ ਨੇ ਝਾੜ ਵੀ ਲਾਈ ਕ੍ਰਿਸਟੀ ਨਿਯੋਮ ਜੋ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਨੇ ਸਕੋਲਡ ਕੀਤਾ। ਕਹਿੰਦੇ ਵੀ ਜਿਹੜੀਆਂ ਪ੍ਰੋਟੈਕਸ਼ਨਸ ਨੂੰ ਰਿਵੋਕ ਕਰਨਾ ਤੇ ਕਹਿੰਦੇ ਵੀ ਉਹਦਾ ਮਤਲਬ ਆ ਵੀ ਉਹਨਾਂ ਨੂੰ ਉਹਨਾਂ ਹੀ ਸਥਿਤੀਆਂ ਦੇ ਵਿੱਚ ਵਾਪਸ ਘੱਲ ਦੇਣਾ ਜਿਸ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੂੰ ਖਤਰਾ ਆ। ਜਿੱਥੇ ਸਟੇਟ ਡਿਪਾਰਟਮੈਂਟ ਆਪ ਐਡਵਾਈਜ਼ ਕਰ ਰਿਹਾ ਵੀ ਤੁਸੀਂ ਉੱਥੇ ਨਾ ਜਾਵੋ ਤੇ ਤੁਸੀਂ ਉਹਨਾਂ ਨੂੰ ਉੱਥੇ ਉਹਨਾਂ ਮੁਲਕਾਂ ਦੇ ਵਿੱਚ ਵਾਪਸ ਘੱਲਣ ਦੀ ਜਿਹੜੀ ਉਹ ਗੱਲ ਕਰ ਰਹੇ ਆ। ਉਹਨਾਂ ਨੇ ਕਿਹਾ ਵੀ ਜਿਹੜੇ ਸਕੱਤਰ ਨਿਯਮ ਆ ਉਹਨਾਂ ਦੇ ਜਿਹੜੇ ਐਕਸ਼ਨਸ ਆਰਬਿਟਰੇਰੀ ਹੈਗੇ ਆ ਤੇ ਆਪਣੀ ਜਿਹੜੀ ਉਹਨਾਂ ਦੀ ਅਥਾਰਟੀ ਆ ਉਸ ਤੋਂ ਬਾਹਰ ਜਾ ਕੇ ਇਹਨਾਂ ਨੇ ਇਹ ਫੈਸਲੇ ਲਏ ਆ ਜਿਹੜੀਆਂ ਪ੍ਰੋਟੈਕਸ਼ਨਸ ਇਹਨਾਂ ਨੂੰ ਮਿਲੀਆਂ ਸੀਗੀਆਂ। ਬਾਈਡਨ ਪ੍ਰਸ਼ਾਸਨ ਨੇ ਆਪਣੇ ਕਾਰਜਕਾਲ ਦੇ ਵਿੱਚ ਬਾਈਡਨ ਹੋਣਾ ਨੇ ਇਹਨਾਂ ਦੀਆਂ ਜਿਹੜੀਆਂ ਪ੍ਰੋਟੈਕਸ਼ਨਸ ਆ ਉਹਨਾਂ ਨੂੰ ਐਕਸਟੈਂਡ ਕਰ ਦਿੱਤਾ ਸੀਗਾ ਤੇ ਟਰੰਪ ਜਿਹੜੇ ਪ੍ਰੈਜ਼ੀਡੈਂਸ਼ੀਅਲ ਐਡਮਿਨਿਸਟ੍ਰੇਸ਼ਨਸ ਆ ਕਹਿੰਦੇ ਵੀ ਉਹਨਾਂ ਨੇ ਇਸ ਲਾਅ ਨੂੰ ਪਿਛਲੇ 35 ਸਾਲਾਂ ਦੇ ਵਿੱਚ ਕਈ ਵਾਰ ਐਗਜ਼ੀਕਿਊਟ ਜਿਹੜਾ ਉਹ ਕੀਤਾ ਆ ਕਈ ਹੋਰ ਏਜੰਸੀਜ਼ ਦੀ ਸਲਾਹ ਲੈਣ ਤੋਂ ਬਾਅਦ ਦੇ ਵਿੱਚ ਪਰ ਇਸ ਵਾਰ ਵਿਦਆਊਟ ਕਿਸੇ ਹੋਰ ਏਜੰਸੀ ਦੀ ਸਲਾਹ ਲਏ ਬਗੈਰ ਇਹਨਾਂ ਦੇ ਜਿਹੜੇ ਪ੍ਰੋਟੈਕਸ਼ਨ ਸੀਗੀਆਂ ਉਹਨਾਂ ਨੂੰ ਵਾਪਸ ਲੈਣਾ ਇੱਕ ਹਿਸਾਬ ਦੇ ਨਾਲ ਗਲਤ ਸੀਗਾ। ਸੋ ਹਾਲ ਦੀ ਘੜੀ ਜਿਹੜੇ ਜੱਜ ਆ ਉਹਨਾਂ ਨੇ ਹੇਤੀ ਤੇ ਵੈਨੇਜ਼ੁਏਲਾ ਦੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਇੱਥੇ ਪ੍ਰੋਟੈਕਸ਼ਨ ਮਿਲੀ ਹੋਈ ਸੀ ਉਸ ਨੂੰ ਬਰਕਰਾਰ ਰੱਖਿਆ ਆ। ਕੈਲਮੈਟਸ ਦੇ ਮੁਤਾਬਕ ਕੈਲੀਫੋਰਨੀਆ ਹਾਊਸਿੰਗ ਦੇ ਉੱਤੇ ਇੱਕ ਬ੍ਰੇਕ ਥਰੂ ਹੋਣ ਜਾ ਰਿਹਾ ਹੈ ਜਿਹਦੇ ਮੁਤਾਬਕ ਕਹਿੰਦੇ ਵੀ ਉੱਚੀਆਂ ਬਿਲਡਿੰਗਾਂ ਤੁਹਾਡੀਆਂ ਸਿੰਗਲ ਫੈਮਿਲੀ ਨੇਬਰਹੁਡ ਦੇ ਵਿੱਚ ਤੁਸੀਂ ਲੱਭ ਸਕੋਗੇ। ਸਟੇਟ ਬਿਲਡਿੰਗ ਤੇ ਕੰਸਟਰਕਸ਼ਨ ਟ੍ਰੇਡ ਕਾਉਂਸਲ ਜੋ ਰਿਪਰੈਜ਼ੈਂਟ ਕਰਦੇ ਹੈਗੇ ਕੰਸਟਰਕਸ਼ਨ ਵਰਕਰਸ ਨੂੰ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਸਾਡੀ ਸੈਨੇਟ ਬਿੱਲ 79 ਦੀ ਆਪੋਜੀਸ਼ਨ ਆ ਉਸ ਨੂੰ ਅਸੀਂ ਜਿਹੜਾ ਡ੍ਰੌਪ ਕਰਨ ਜਾ ਰਹੇ ਆ in exchange for amendment that would require some of the projects that make use of the bill to hire union workers। ਸੋ ਜਿਹੜੇ ਪ੍ਰੋਜੈਕਟ ਆ ਕਹਿੰਦੇ ਵੀ ਯੂਨੀਅਨ ਵਰਕਰਸ ਨੂੰ ਹਾਇਰ ਕਰੋਗੇ ਤੇ ਤਾਂ ਅਸੀਂ ਇਹਦੇ ਨਾਲ ਐਗਰੀ ਕਰਦੇ ਹੈਗੇ ਆ। ਇਸ ਬਿੱਲ ਨੂੰ ਸੈਨ ਫਰਾਂਸਿਸਕੋ ਦੇ ਡੈਮੋਕ੍ਰੈਟਿਕ ਸੈਨੇਟਰ ਸਕਾਟ ਵੀਨਰ ਜੋ ਆ ਉਹ ਲੈ ਕੇ ਆਏ ਸੀ। ਕਹਿੰਦੇ ਵੀ ਮੇਰੇ ਏਰੀਏ ਦੇ ਵਿੱਚ ਜਿਹੜੀ ਘਰਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਲੋਕਾਂ ਨੂੰ ਤੇ ਹੋਰ ਕੰਸਟਰਕਸ਼ਨ ਹੋਣੀ ਚਾਹੀਦੀ ਹੈਗੀ ਆ। ਸੋ ਇਸ ਬਿੱਲ ਦੇ ਮੁਤਾਬਕ ਏਡੀਯੂਜ਼ ਜਾਂ ਹੋਰ ਜਿਹੜੇ ਉਹਨੂੰ ਸਬ ਡਿਵਾਈਡ ਕਰਨਾ ਘਰ ਦੇ ਵਿੱਚ ਉਹ ਈਜ਼ੀ ਹੋ ਜਾਊਗਾ। ਅਗਲੀ ਜਿਹੜੀ ਗੱਲ ਕਰੀਏ ਇੱਕ ਨੇਵੀ ਦਾ ਡਾਈਵਰ ਜੋ ਕਿ ਪਹਿਲਾਂ ਮਰ ਚੁੱਕਾ ਹੈਗਾ ਆ ਉਸ ਨੂੰ ਹੁਣ ਕਈ ਕੋਲਡ ਕੇਸਿਸ ਦੇ ਵਿੱਚ ਜੋੜਿਆ ਗਿਆ ਆ। ਵੈਂਚੂਰਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਜਿਹੜਾ ਉਹ ਦੱਸਿਆ ਜਿਹੜੇ ਸ਼ੌਨ ਪੈਟਰਿਕ ਮੈਕਨਲਟੀ ਉਹ ਕਹਿੰਦੇ ਵੀ ਜਿਹੜੇ 1993 ਦੇ ਇੱਕ ਇੰਡੀਆਨਾ ਦੇ ਰੇਪ ਦੇ ਕੇਸ ਦੇ ਵਿੱਚ ਸਸਪੈਕਟ ਸੀਗਾ ਤੇ ਉਹਨੇ ਮਿਸ਼ੀਗਨ ਦੇ ਵਿੱਚ 1997 ਵਿੱਚ ਸੁਸਾਈਡ ਕਰ ਲਿਆ ਸੀ। ਕਹਿੰਦੇ ਵੀ ਕਈ ਸਾਲਾਂ ਤੱਕ 4 ਸੂਬਿਆਂ 'ਚ ਵੱਖ-ਵੱਖ ਹੋਮ ਇਨਵੇਜਨ ਤੇ ਰੇਪ ਦੇ ਕੇਸਾਂ ਦੀ ਜਿਹੜੀ ਜਾਂਚ ਤੋਂ ਬਾਅਦ ਦੇ ਵਿੱਚ ਇਹ ਕੜੀ ਕਹਿੰਦੇ ਵੀ ਉਸ ਇਸ ਟਾਈਮ ਮ੍ਰਿਤ ਜਿਹੜੇ ਨੇਵੀ ਡਾਈਵਰ ਆ ਉਸ ਨਾਲ ਜੁੜਦੀ ਨਜ਼ਰ ਆ ਰਹੀ ਆ।
ਕੈਲੀਫੋਰਨੀਆ ਦੇ ਨਾਲ-ਨਾਲ ਹੋਰ ਸੂਬਿਆਂ ਦੇ ਵਿੱਚ ਵੀ ਇਸ ਨੇ ਕਹਿੰਦੇ ਵੀ 80s ਦੇ ਵਿੱਚ ਜਿਹੜੀਆਂ ਖਾਸ ਕਰਕੇ ਔਰਤਾਂ ਸੀ ਉਹਨਾਂ ਨੂੰ ਘਰੇ ਜਿਹੜਾ ਹੋਮ ਦੇ ਵਿੱਚ ਇੰਟਰੂਜਨ ਕਰਕੇ ਤੇ ਸੈਕਸ਼ੂਅਲੀ ਅਸੌਲਟ ਕਰਦਾ ਰਿਹਾ ਆ। ਕਹਿੰਦੇ ਵੀ ਉਹਨਾਂ ਦੇ ਘਰਾਂ 'ਚ ਕਾਲ ਕਰਦਾ ਸੀ, ਜਾਨੋਂ ਮਾਰਨ ਦੀਆਂ ਧਮਕੀਆਂ ਵੀ ਉਹ ਦਿੰਦਾ ਰਿਹਾ ਹੈਗਾ ਆ। ਵੈਂਚੂਰਾ ਕਾਉਂਟੀ ਸ਼ੈਰਿਫ ਦੇ ਆਫਿਸ ਦੇ ਫੋਰੈਂਸਿਕ ਸਰਵਿਸ ਬਿਊਰੋ ਆ, ਉਹਨਾਂ ਨੇ ਜਿਹੜੀਆਂ 2 ਰੇਪ ਕਿਟਸ ਜਿਹੜੀਆਂ ਆ ਕਲੈਕਟ ਕੀਤੀਆਂ ਗਈਆਂ ਸੀ 82 ਤੇ 83 'ਚ, ਉਹਨਾਂ ਦੀ ਟੈਸਟਿੰਗ ਨੂੰ ਓਵਰਸਾ ਕੀਤਾ ਤੇ ਜਦ ਡੀਐਨਏ ਟੈਸਟ ਅਪਲੋਡ ਕੀਤੇ ਗਏ ਕੰਬਾਈਨਡ ਡੀਐਨਏ ਇੰਡੈਕਸ ਸਿਸਟਮ ਦੇ ਵਿੱਚ, ਤਾਂ ਉਹਦੇ ਵਿੱਚੋਂ ਇਸ ਬੰਦੇ ਦਾ ਨਾਮ ਇਸ ਦੇ ਨਾਲ ਜਿਹੜਾ ਮੈਚ ਆ ਉਹ ਨਿਕਲਿਆ ਸੀਗਾ। ਸੋ ਇਹ ਇੱਕ ਪੁਰਾਣੇ ਕੋਲਡ ਕੇਸਿਸ ਦੇ ਵਿੱਚ, ਹੁਣ ਤਾਂ ਚਲੋ ਇਹ ਮਰ ਚੁੱਕਾ ਆ, ਪਰ ਅਜੇ ਵੀ ਬਹੁਤ ਸਾਰੇ ਅਜਿਹੇ ਕੋਲਡ ਕੇਸਿਸ ਆ ਜਿਨ੍ਹਾਂ ਵਿੱਚ ਡੀਐਨਏ ਕਿਤੇ-ਕਿਤੇ ਜਿਹੜਾ ਉਹ ਹੈਲਪ ਕਰਦਾ ਆ, ਤੇ ਕਈ ਵਾਰੀ ਨਿਰਦੋਸ਼ਾਂ ਨੂੰ ਬਰੀ ਕਰਾਉਂਦਾ ਆ, ਤੇ ਜਿਹੜੇ ਅਜੇ ਵੀ ਛੁੱਟੇ ਹੋਏ ਲੋਕ ਨੇ ਜਾਂ ਭੱਜੇ ਨੇ ਜਾਂ ਜਿਨ੍ਹਾਂ ਦਾ ਪਤਾ ਨਹੀਂ ਆ, ਉਹ ਫੜ ਹੋ ਰਹੇ ਨੇ। ਸਦਰਨ ਕੈਲੀਫੋਰਨੀਆ ਦੇ ਵਿੱਚ ਔਰੇਂਜ ਕਾਉਂਟੀ 'ਚ ਇੱਕ ਬੀਬੀ ਨੂੰ ਜਿਹੜਾ ਆ ਉਹਦੇ ਤੇ ਚਾਰਜਸ ਲਾਏ ਗਏ ਆ ਵੀ ਉਸਨੇ ਆਪਣੇ ਕੁੱਤੇ ਦੀ ਜਿਹੜੀ ਵੋਟ ਆ ਉਹ ਬਣਾਈ ਹੋਈ ਸੀ। ਆਪਣੀ ਤਾਂ ਆਪਣੇ ਕੁੱਤੇ ਦੀਆਂ 2 ਵੋਟਾਂ ਉਸਨੇ ਬਣਾਈਆਂ ਹੋਈਆਂ ਸੀਆਂ। ਲੌਰਾ ਲੀ ਯੋਰਿਕਸ 62 ਸਾਲਾਂ ਦੀ ਕੋਸਟਾ ਮੇਸਾ ਦੀ ਆ। 5 ਫੈਲਨੀ ਚਾਰਜਸ ਉਹਦੇ ਤੇ ਲਾਏ ਗਏ ਆ ਵੋਟਰ ਫਰਾਡ ਦੇ ਫॉर ਰਜਿਸਟਰਿੰਗ ਹਰ ਡੌਗ ਟੂ ਵੋਟ। ਔਰੇਂਜ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਦੇ ਮੁਤਾਬਕ ਯੂਰਿਕਸ ਨੇ ਮੇਲ ਇਨ ਬੈਲਟ ਜਿਹੜੇ ਆ ਉਹ ਸਬਮਿਟ ਕੀਤੇ ਸੀ ਇਨ ਦਾ ਨੇਮ ਆਫ ਮਾਇਆ ਜੀਨ ਯੂਰਿਕਸ, ਤੇ ਉਹਦਾ ਜਿਹੜਾ ਡੌਗ ਦਾ ਨਾਮ ਸੀਗਾ। 2021 ਦੀ ਜਿਹੜੀ ਗਵਰਨਰ ਦੀ ਰੀਕਾਲ ਇਲੈਕਸ਼ਨ ਸੀ ਤੇ ਪ੍ਰਾਇਮਰੀ 2022 ਦੇ ਵਿੱਚ, ਤੇ ਬੈਲਟ ਸਕਸੈਸਫੁਲੀ ਕਾਊਂਟ ਵੀ ਹੋ ਗਿਆ ਸੀ। ਪਰ ਦੂਸਰੀ ਵਾਰੀ ਜਿਹੜਾ ਆ ਉਹ ਚੈਲੰਜ ਹੋ ਗਿਆ ਸੀ ਤੇ ਰਿਜੈਕਟ ਕੀਤਾ ਗਿਆ ਸੀ। ਪਿਛਲੇ ਜਿਹੜਾ ਅਕਤੂਬਰ ਯੂਰਿਕਸ ਨੇ ਸੈਲਫ ਰਿਪੋਰਟਡ ਕ੍ਰਾਈਮ ਟੂ ਔਰੇਂਜ ਕਾਉਂਟੀ ਰਜਿਸਟਰ ਵੋਟਰ ਜਿਹੜਾ ਉਹ ਤੇ ਉਹਨੇ ਦੱਸਿਆ ਵੀ ਮੈਂ ਆਪਣੇ ਆਪ ਹੀ ਦੱਸਦਾ ਵੀ ਮੈਂ ਇਸ ਤਰ੍ਹਾਂ ਕੀਤੀ ਸੀਗੀ। ਸੋ 2022 ਦੇ ਵਿੱਚ ਹੁਣ ਆਪਣੇ ਕੁੱਤੇ ਦੀ ਵੀ ਜਿਹੜੀ ਫੋਟੋ ਆ ਉਹਦੇ ਤੇ ਜਿਹੜਾ ਸਟਿੱਕਰ ਮਿਲਦਾ ਹੁੰਦਾ ਜਦੋਂ ਵੋਟ ਪਾਉਣ ਜਾਂਦੇ ਆਈ ਵੋਟਡ, ਉਹ ਲਾ ਕੇ ਪਾਇਆ ਸੀਗਾ ਤੇ ਉਹ ਫਰੋਜੂਲੈਂਟ ਜਿਹੜਾ ਬੈਲਟ ਸੀਗਾ। ਅਕਤੂਬਰ ਜੋ 2024 ਦੇ ਵਿੱਚ ਵੀ ਉਸਨੇ ਜਿਹੜਾ ਆ ਆਪਣੇ ਕੁੱਤੇ ਦੇ ਜਿਹੜਾ ਕਾਲਰ ਦੇ ਵਿੱਚ ਉਹ ਜਿਹੜਾ ਸਾਈਨ ਸੀ ਉਹ ਪਾਇਆ ਹੋਇਆ ਸੀ ਮੇਲ ਇਨ ਬੈਲਟ ਯੂਜ਼ ਕਰਕੇ। ਸੋ ਡੀਏ ਆਫਿਸ ਨੇ ਡਿਸਕਲੋਜ਼ ਤਾਂ ਨਹੀਂ ਕੀਤਾ ਵੀ ਕਿਹੜੇ-ਕਿਹੜੇ ਜਿਹੜੇ ਉਹਦੇ ਤੇ ਚਾਰਜਸ ਲੱਗਣਗੇ, ਪਰ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜੇ ਚਾਰਜਸ ਉਹਦੇ ਤੇ ਲੱਗ ਸਕਦੇ ਹੈਗੇ। ਦੇਖ ਲਓ, ਉਦਾਂ ਦੇ ਹੀ ਉਹ ਲੋਕ ਜਿਹੜੇ ਰਜਿਸਟਰ ਕਰਦੇ ਤੇ ਉਦਾਂ ਦੇ ਹੀ ਉਹ ਲੋਕ ਜਿਹੜੇ ਰਜਿਸਟਰ ਕੀਤੀਆਂ ਨੂੰ ਕੋਈ ਚੈੱਕ ਨਹੀਂ ਕਰਦਾ, ਕੋਈ ਹੋ ਨਹੀਂ ਰਿਹਾ। ਸੋ ਇਸੇ ਲਈ ਤਾਂ ਰੌਲਾ ਪੈਂਦਾ ਰਹਿੰਦਾ ਆ ਵੀ ਜਿਹੜਾ ਭਾਈ ਵੋਟਰ ਫਰਾਡ ਜਿਹੜਾ ਉਹ ਹੁੰਦਾ ਆ। ਪਰ ਜਿੱਦਾਂ ਤੁਸੀਂ ਦੱਸਿਆ ਵੀ ਰਿਜੈਕਟ ਵੀ ਜਿਹੜਾ ਉਹ ਹੁੰਦਾ ਰਿਹਾ, ਤੇ ਹੁਣ ਇਹ ਤਾਂ ਚੰਗਾ ਸੀ ਵੀ ਇਹਨੇ ਆਪੇ ਦੱਸਤਾ, ਨਹੀਂ ਤਾਂ ਹੋਰ ਪਤਾ ਨਹੀਂ ਕੀ ਕੁਛ ਜਿਹੜਾ ਉਹ ਨਿਕਲਣਾ ਆ। ਐਂਥਰੋਪਿਕ ਜਿਹੜੀ ਏਆਈ ਦੀ ਇਸ ਟਾਈਮ ਇੱਕ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ ਆ, ਉਸਨੇ ਕਾਪੀਰਾਈਟ ਦੀ ਜਿਹੜੀ ਸੈਟਲਮੈਂਟ ਕੀਤੀ ਆ। ਰਿਕਾਰਡ ਤੋੜ $1.5 ਬਿਲੀਅਨ ਦੇ ਵਿੱਚ ਇਸ ਨੇ ਸੈਟਲਮੈਂਟ ਕਰ ਲਈ ਆ ਕਾਪੀਰਾਈਟ ਦੇ ਲਾਸੂਟ ਦੀ। ਕੱਲੀ ਕਿਤਾਬ ਦਾ $3000 ਕਹਿੰਦੇ ਵੀ ਉਹ ਪੇ ਕਰਨ ਜਿਹੜਾ ਉਹ ਜਾ ਰਹੇ ਆ। ਐਂਥਰੋਪਿਕ ਕਹਿੰਦੇ ਵੀ ਤਕਰੀਬਨ 5 ਲੱਖ ਆਥਰਸ ਨੂੰ ਉਹਨਾਂ ਦੇ $3000 ਪਰ ਵਰਕ ਪਰ ਕਿਤਾਬ ਦੇ ਹਿਸਾਬ ਦੇ ਨਾਲ ਪੇ ਕਰਨਗੇ, ਤੇ ਕੰਪਨੀ ਨੇ ਨਾਲ ਇਹ ਕਿਹਾ ਵੀ ਜਿਹੜੀਆਂ ਪਾਇਰੇਟਡ ਵਰਕ ਆ ਉਸ ਨੂੰ ਉਹ ਡਿਲੀਟ ਵੀ ਕਰਨਗੇ, ਜਿਹੜੀਆਂ ਕਿ ਇਸ ਟਾਈਮ ਡਾਊਨਲੋਡ ਹੋ ਸਕਦੀਆਂ ਨੇ। ਜਿਹੜੀਆਂ ਸ਼ੈਡੋ ਲਾਇਬ੍ਰੇਰੀਜ਼, ਲਾਇਬ੍ਰੇਰੀ ਜੈਨੇਸਿਸ, ਪਾਇਰੇਟ ਲਾਇਬ੍ਰੇਰੀ ਮਿਰਰ ਵਰਗੀਆਂ ਜਿਹੜੀਆਂ ਸ਼ੈਡੋ ਲਾਇਬ੍ਰੇਰੀਜ਼ ਆ ਉਹਨਾਂ ਦੇ ਵਿੱਚੋਂ। ਸੋ AI ਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਪਿਆ ਸੀ, ਕਿਉਂਕਿ ਇਹਨਾਂ ਨੇ ਇੰਟਰਨੈਟ ਤੋਂ ਸਾਰਾ ਜਿਹੜਾ ਡਾਟਾ ਆਪਣੇ ਲਰਨਿੰਗ ਦੇ ਲਈ ਵਰਤਿਆ। ਉਸੇ ਦਰਮਿਆਨ ਉਹਨਾਂ ਦਾ ਇਹ ਜਿਹੜੀ ਜਿਹੜੇ ਕਹਿ ਸਕਦੇ ਆ ਵੀ ਲਿਖਣ ਵਾਲੇ ਆ ਆਥਰਸ ਆ, ਉਹਨਾਂ ਨੇ ਇਹ ਮੰਗ ਕੀਤੀ ਸੀ ਵੀ ਸਾਡੇ ਨਾਲ ਧੱਕਾ ਆ, ਵੀ ਸਾਨੂੰ ਸਾਡੇ ਕੰਮ ਦਾ ਕੋਈ ਖਰਚ ਤਾਂ ਮਿਲ ਨਹੀਂ ਰਿਹਾ, ਪਰ ਤੁਸੀਂ ਫ੍ਰੀ ਦੇ ਵਿੱਚ ਉਸਨੂੰ ਜਿਹੜਾ ਉਹ ਵਰਤ ਰਹੇ ਆ। ਸੋ ਇਵੈਂਚੁਅਲੀ ਇਹ ਲਾਸੂਟ ਪਹੁੰਚਿਆ ਸੀਗਾ, ਤੇ ਐਂਥਰੋਪਿਕ ਨੇ ਹੁਣ $1.5 ਬਿਲੀਅਨ ਦੇ ਵਿੱਚ ਇਸ ਨੂੰ ਜਿਹੜਾ ਹੁਣ ਸੈਟਲ ਕਰ ਲਿਆ ਆ। ਸੋ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ। ਉਧਰ ਐਂਥਰੋਪਿਕ ਕੰਪਨੀ ਦੀ ਹੀ ਗੱਲ ਕਰੀਏ ਤਾਂ ਜਿਹੜੇ ਚਾਈਨੀਜ਼ ਕੰਟਰੋਲਡ ਫਰਮਸ ਆ, ਐਂਥਰੋਪਿਕ ਦੀ ਜਿਹੜੀ ਕਲਾਉਡ AI ਆ, ਉਸ ਤੋਂ ਜਿਹੜੀਆਂ ਚਾਈਨੀਜ਼ ਕੰਟਰੋਲਡ ਫਰਮ ਆ ਉਹਨਾਂ ਨੂੰ ਉਹਨਾਂ ਦੀ AI ਵਰਤਣ ਤੇ ਰੋਕ ਵੀ ਜਿਹੜੀ ਉਹਨਾਂ ਨੇ ਲਗਾ ਦਿੱਤੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ ਜਿਹੜੀ ਹਰ ਰੋਜ਼ ਜਿਹੜੀ ਕੰਡੀਸ਼ਨ ਆ ਉਹ ਬੈਡ ਤੋਂ ਹੋਰ ਵਰਸਟ ਹੁੰਦੀ ਜਾ ਰਹੀ ਹੈਗੀ ਆ।
ਪਿਛਲੇ ਦਿਨਾਂ ਦੇ ਵਿੱਚ AAA ਇੰਸ਼ੋਰੈਂਸ ਨੇ 7% ਦੇ ਕਰੀਬ ਘਰਾਂ ਦੀ ਇੰਸ਼ੋਰੈਂਸ ਦੇ ਰੇਟ ਇਨਕਰੀਜ਼ ਕਰਨ ਦੇ ਲਈ ਫਾਈਲਿੰਗ ਕੀਤੀ ਸੀ। ਤੇ ਹੁਣ ਅੱਜ ਇਹ ਖਬਰ ਆ ਰਹੀ ਆ ਵੀ ਕੈਲੀਫੋਰਨੀਆ ਦੀ ਇੱਕ ਹੋਰ ਵੱਡੀ ਇੰਸ਼ੋਰੈਂਸ ਕੰਪਨੀ ਜਿਹੜੀ QBE ਹੈਗੀ ਆ, ਉਹ 1 ਸਾਲ ਦੇ ਵਿੱਚ ਆਪਣੇ 38,000 ਦੇ ਜਿਹੜੇ ਕਰੀਬ ਕਸਟਮਰਸ ਆ, 37,775 ਆ, ਉਹ ਕੈਲੀਫੋਰਨੀਆ ਦੇ ਵਿੱਚ ਡਰੋਪ ਕਰਨ ਜਾ ਰਹੇ ਹੈਗੇ ਆ। ਉਹ ਕਹਿੰਦੇ ਵੀ ਅਸੀਂ ਕੈਲੀਫੋਰਨੀਆ 'ਚ ਇੰਸ਼ੋਰੈਂਸ ਨਹੀਂ ਕਰਨੀ ਹੈਗੀ। ਸੋ ਹੁਣ ਇਹਨਾਂ ਲੋਕਾਂ ਨੂੰ ਜਿਹੜੀ ਨਵੀਂ ਇੰਸ਼ੋਰੈਂਸ ਲੱਭਣੀ ਪਊਗੀ। ਕੈਲੀਫੋਰਨੀਆ ਦੇ ਵਿੱਚ ਪਹਿਲਾਂ ਹੀ ਜਿਹੜੀ ਆ ਘਰਾਂ ਦੀ ਇੰਸ਼ੋਰੈਂਸ ਲੱਭਣੀ ਜਿਹੜੀ ਕਾਫੀ ਹਾਰਡ ਆ। ਜੇ ਲੱਭਦੀ ਆ ਤਾਂ ਰੇਟਸ ਵਗੈਰਾ ਜਿਹੜੇ ਬਹੁਤ ਹਾਈ ਹੈਗੇ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ, ਤਾਂ ਜਿਹੜੇ ਸਾਇੰਸਦਾਨ ਆ ਉਹਨਾਂ ਨੇ ਇਹ ਐਲਾਨ ਕੀਤਾ ਆ ਵੀ ਕਹਿੰਦੇ ਵੀ ਅਰਥ ਦੇ ਵਿੱਚ ਇਨਫ ਹਾਈਡਰੋਜਨ ਹੈਗੀ ਆ ਵੀ 1,70,000 ਸਾਲ ਤੱਕ ਆਪਾਂ ਇਸ ਨੂੰ ਪਾਵਰ ਕਰ ਸਕਦੇ ਹਾਂ। ਜਿਸ ਤਰੀਕੇ ਦੇ ਨਾਲ ਗ੍ਰੀਨ ਐਨਰਜੀ ਨੂੰ ਲੈ ਕੇ ਰੌਲਾ ਪੈ ਰਿਹਾ ਆ, ਫੋਸਲ ਫਿਊਲ ਨੂੰ ਲੈ ਕੇ ਰੌਲਾ ਪੈ ਰਿਹਾ ਆ, ਇੱਕ ਨਵੀਂ ਆਈ ਜਿਹੜੀ ਸਾਇੰਟੀਫਿਕ ਸਟੱਡੀ ਆ, ਉਹ ਇਹ ਦੱਸਦੀ ਆ ਵੀ ਨੈਚੁਰਲ ਹਾਈਡਰੋਜਨ ਜਿਹੜੀ ਅਰਥ ਦੀ ਕਰਸਟ ਦੇ ਹੇਠਾਂ ਮੌਜੂਦ ਹੈਗੀ ਆ, ਤੇ ਜਿਸ ਦੇ ਨਾਲ ਕਲੀਨ ਐਨਰਜੀ ਦੇ ਸੋਰਸ ਨੂੰ ਰੈਵੋਲੂਸ਼ਨਾਈਜ਼ ਕੀਤਾ ਜਾ ਸਕਦਾ ਆ। ਅਜੇ ਬਹੁਤ ਘੱਟ ਕੰਪਨੀਆਂ ਨੇ ਖਾਸ ਕਰਕੇ ਜਿਹੜੀਆਂ ਹਾਈਡਰੋਜਨ ਪਾਵਰਡ ਗੱਡੀਆਂ ਜਿਹੜੀਆਂ ਉਹ ਬਣਾਉਂਦੀਆਂ ਨੇ, ਪਰ ਜੇ ਵਾਕਿਆ ਹੀ ਇਸ ਦਾ ਵਿੱਚ ਪੋਟੈਂਸ਼ੀਅਲ ਆ ਇਸ ਨੂੰ ਇਸ ਤਰੀਕੇ ਦੇ ਨਾਲ ਵਰਤਣ ਦੇ ਲਈ, ਤਾਂ ਕਾਫੀ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਹੱਲ ਹੋ ਸਕਦੀਆਂ ਆ। ਸੋ ਇਹ ਜਿਹੜੇ ਸਾਇੰਸਦਾਨ ਆ ਉਹ ਇਸ ਟਾਈਮ ਦੱਸ ਰਹੇ ਆ, ਜਿਹੜੀ ਨੇਚਰ ਰਿਵਿਊਜ਼ ਜਰਨਲ ਆ ਉਸ ਦੇ ਵਿੱਚ ਇਹ ਜਿਹੜੀ ਨਵੀਂ ਸਟੱਡੀ ਜਿਹੜੀ ਉਹ ਪਬਲਿਸ਼ ਕੀਤੀ ਗਈ ਆ। ਇਹ ਜਿਹੜੀ ਰਿਸਰਚ ਆ ਯੂਨੀਵਰਸਿਟੀ ਆਫ ਆਕਸਫੋਰਡ, ਡਰਹਮ ਯੂਨੀਵਰਸਿਟੀ, ਯੂਨੀਵਰਸਿਟੀ ਆਫ ਟੋਰਾਂਟੋ ਦੇ ਜਿਹੜੇ ਸਾਂਝੇ ਯਤਨਾਂ ਦੇ ਨਾਲ ਕੀਤੀ ਗਈ ਸੀ। ਕੈਮਰੀਲੋ ਕੈਲੀਫੋਰਨੀਆ ਦੇ ਵਿੱਚ ਇੱਕ ਕੈਲੀਫੋਰਨੀਆ ਦੇ ਪ੍ਰੋਫੈਸਰ ਨੂੰ ਇੰਡਾਈਟ ਕੀਤਾ ਗਿਆ ਹੈ ਕਿਉਂਕਿ ਉਹਨਾਂ ਨੇ ਇੱਕ ਟੀਅਰ ਗੈਸ ਦਾ ਜਿਹੜਾ ਕਨਿਸਟਰ ਹੁੰਦਾ ਆ, ਉਹ ਫੈਡਰਲ ਏਜੰਟਸ ਦੇ ਉੱਤੇ ਸਿੱਟਿਆ ਸੀਗਾ। ਜਿਸ ਟਾਈਮ ਦੇ ਉੱਤੇ ਜਿਹੜੇ ਫੈਡਰਲ ਏਜੰਟਸ ਆ, ਉਹ ਕੈਨਵਸ ਫਾਰਮ ਜਿਹੜਾ ਆ ਸਦਰਨ ਕੈਲੀਫੋਰਨੀਆ ਦੇ, ਉਹਦੇ ਉੱਤੇ ਰੇਡ ਮਾਰ ਰਹੇ ਸੀ। ਜੋਨਾਥਨ ਕੈਰਵੈਲੋ 37 ਸਾਲਾਂ ਦੇ ਪ੍ਰੋਫੈਸਰ ਆ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਚੈਨਲ ਆਈਲੈਂਡਸ ਦੇ। ਉਹਨਾਂ ਦੇ ਉੱਤੇ ਇੱਕ ਕਾਊਂਟ ਆਫ ਅਸਾਲਟ ਔਨ ਫੈਡਰਲ ਆਫਿਸਰ ਤੇ ਯੂਐਸ ਅਟਾਰਨੀ ਆਫਿਸ ਜੋ ਹੈਗਾ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ, ਉਹਨਾਂ ਦੇ ਮੁਤਾਬਕ ਦੱਸਿਆ ਗਿਆ ਹੈਗਾ। ਜੁਲਾਈ 10 ਨੂੰ ਗਲਾਸ ਹਾਊਸ ਫਾਰਮਸ ਇੱਕ ਬਹੁਤ ਵੱਡਾ 160 ਏਕੜ ਦਾ ਮਰਵਾਨਾ ਆਪਰੇਸ਼ਨ ਦਾ ਫਾਰਮ ਸੀ ਕੈਮਰੀਲੋ 'ਚ, ਜਿੱਥੇ ਰੇਡ ਪਈ ਸੀ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ, 300 ਦੇ ਕਰੀਬ ਅਨਡਾਕੂਮੈਂਟਡ ਇਮੀਗ੍ਰੈਂਟਸ ਆ, ਉਹਨਾਂ ਨੂੰ ਇਸ ਰੇਡ ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਕੱਲ੍ਹ ਦੀਆਂ ਜਿਹੜੀਆਂ ਰੇਡਸ ਹੋਈਆਂ ਨਿਊਯਾਰਕ ਦੇ ਵਿੱਚ ਤੇ ਜਾਰਜੀਆ 'ਚ, ਉਹ ਆਪਾਂ ਤੁਹਾਡੇ ਨਾਲ ਸਵੇਰੇ ਖਬਰਾਂ ਦੇ ਵਿੱਚ ਸਾਂਝੀਆਂ ਕੀਤੀਆਂ ਸੀ। ਸਪਿਰਿਟ ਏਅਰਲਾਈਨਸ ਆਪਣੀ ਜਿਹੜੀ ਫਲਾਈਟ ਸਰਵਿਸ ਆ 1 ਦਰਜਨ ਸ਼ਹਿਰਾਂ ਦੇ ਵਿੱਚ ਬੰਦ ਕਰਨ ਜਾ ਰਹੀ ਆ। ਬੈਂਕਰਪਸੀ ਦੇ ਲਈ ਇਹਨਾਂ ਨੇ ਫਾਈਲ ਕੀਤਾ ਆ ਦੂਜੀ ਵਾਰ ਇਸੇ ਸਾਲ ਦੇ ਵਿੱਚ। ਫਲੋਰੀਡਾ ਬੇਸਡ ਇਹ ਜਿਹੜੀ ਕੰਪਨੀ ਆ, ਉਹਨਾਂ ਨੇ ਕਨਫਰਮ ਕੀਤਾ ਵੀ ਇਹ ਬਹੁਤ ਸਾਰੀਆਂ ਜਿਹੜੀਆਂ ਮਾਰਕੀਟਸ ਚੋਂ ਬਾਹਰ ਨਿਕਲ ਰਹੀ ਆ। ਜੇ ਕੈਲੀਫੋਰਨੀਆ ਦੇ ਕੁਝ ਸ਼ਹਿਰਾਂ ਦੀ ਗੱਲ ਕਰਦੇ ਜਾਈਏ, ਓਕਲੈਂਡ ਦੇ ਨਾਲ ਸੈਕਰਾਮੈਂਟੋ, ਸੈਨ ਡਿਏਗੋ ਤੇ ਸੈਨ ਹੋਜ਼ੇ, ਇਹਨਾਂ ਸ਼ਹਿਰਾਂ ਦੇ ਵਿੱਚੋਂ ਕੈਲੀਫੋਰਨੀਆ ਦੇ ਵਿੱਚੋਂ ਇਹ ਆਊਟ ਹੋਣ ਜਾ ਰਹੀ ਆ। ਇਸ ਤੋਂ ਇਲਾਵਾ ਐਲਬਰਕੁਰਕੀ, ਬਰਮਿੰਗਮ, ਬੋਇਜ਼ੀ, ਚੈਟਾਨੂਗਾ, ਕੋਲੰਬੀਆ, ਪੋਰਟਲੈਂਡ, ਸਾਲਟ ਲੇਕ ਸਿਟੀ, ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚੋਂ ਵੀ ਇਹ ਬੰਦ ਜਿਹੜੀਆਂ ਆਪਣੀਆਂ ਸਰਵਿਸਿਜ਼ ਆ ਉਹ ਕਰਨ ਜਾ ਰਹੀ ਆ। ਸੋ ਇੱਕ ਹਿਸਾਬ ਦੇ ਨਾਲ ਇੱਕ ਇਕਨੋਮਿਕ ਲੋਕਾਂ ਦੇ ਕੋਲ ਆਪਸ਼ਨ ਹੁੰਦੀ ਸੀ ਸਪਿਰਿਟ ਏਅਰਲਾਈਨਸ, ਜਿਹਦੇ ਨਾਲ ਲੋਕ ਟਰੈਵਲ ਕਰਦੇ ਸੀਗੇ, ਪਰ ਇਹਨਾਂ ਦੀ ਬੈਂਕਰਪਸੀ ਤੋਂ ਬਾਅਦ 'ਚ ਇਹਨਾਂ ਨੇ ਹੁਣ ਸਰਵਿਸਿਜ਼ ਵੀ ਕਈ ਸ਼ਹਿਰਾਂ ਦੇ ਵਿੱਚ ਇਵੈਂਚੁਅਲੀ ਬੰਦ ਕਰਨ ਜਾ ਰਹੇ ਆ। ਜੌਬਸ ਦੀ ਜੇ ਗੱਲ ਕਰਦੇ ਜਾਈਏ, ਸਵੇਰੇ ਆਪਾਂ ਇਕੋਨਮੀ ਦੀ ਵੀ ਗੱਲਬਾਤ ਕੀਤੀ ਸੀ ਵੀ ਕਿੰਨੀਆਂ ਕੁ ਜੌਬ ਜਿਹੜੀਆਂ ਕ੍ਰੀਏਟ ਹੋਈਆਂ ਹੈਗੀਆਂ, ਬਹੁਤ ਲੋਐਸਟ ਲੈਵਲ ਹੈਗੀਆਂ। ਦੂਸਰੇ ਪਾਸੇ ਓਰੇਕਲ ਵੱਲੋਂ ਅੱਜ ਖਬਰ ਆ ਰਹੀ ਹੈ ਕਿ ਓਰੇਕਲ ਹੰਡਰਡਸ ਆਫ ਜੌਬ ਕੱਟ ਕਰਨ ਜਾ ਰਹੀ ਹੈ ਪੂਰੇ ਅਮਰੀਕਾ ਦੇ ਵਿੱਚ। ਇਹ ਜਿਹੜਾ ਗਲੋਬਲ ਜੌਬ ਕੱਟ ਡਰਾਈਵ ਜਿਹੜੀ ਚੱਲ ਰਹੀ ਹੈਗੀ ਆ, ਇਹਦੇ ਨਾਲ 250 ਤੋਂ ਵੱਧ ਜਿਹੜੇ EMPLOYEES ਆ ਉਹ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਉਹਨਾਂ ਦੇ ਉੱਤੇ ਅਸਰ ਪਊਗਾ, ਤੇ ਰੈਡਵੁੱਡ ਸਿਟੀ 'ਚ 187 ਤੇ ਪਲੈਜ਼ੈਂਟਨ 36 ਤੇ ਸੈਂਟਾ ਕਲਾਰਾ ਏਰੀਏ ਦੇ ਵਿੱਚ 31 ਦੇ ਕਰੀਬ ਜਿਹੜੇ ਲੋਕ ਆ, ਉਹਨਾਂ ਦੇ ਉੱਤੇ ਇਹਦਾ ਅਸਰ ਪਊਗਾ। ਜੀ, ਮਾਰਕੀਟਸ ਦੀ ਗੱਲ ਕਰਦੇ ਜਾਈਏ, ਜੌਬ ਰਿਪੋਰਟਸ ਨੇ ਕਹਿੰਦੇ ਵੀ ਮਾਰਕੀਟ ਨੂੰ ਅੱਜ ਰੈਟਲ ਇੱਕ ਹਿਸਾਬ ਦੇ ਨਾਲ ਕਰ ਦਿੱਤਾ, ਧੜਥੱਲੀ ਉਸ ਦੇ ਵਿੱਚ ਮਚਾ ਦਿੱਤੀ। AMD ਜਿਹੜੀ ਇਸ ਟਾਈਮ ਸਭ ਤੋਂ
ਕਹਿ ਸਕਦੇ ਹਾਂ ਵੀ ਮਹਿੰਗੀ ਕੰਪਨੀ ਜਿਹੜੀ ਬਣੀ ਸੀ ਉਸਦੇ ਜਿਹੜੇ ਸ਼ੇਅਰ ਆ 6.5% ਅੱਜ ਜਿਹੜੇ ਉਹ ਡਿੱਗੇ ਆ ਤੇ ਓਵਰਆਲ ਜਿਹੜੀ ਮਾਰਕੀਟ ਆ ਅੱਜ 200 ਤੇ 20 ਪੁਆਇੰਟ ਘਟ ਕੇ 45,401 ਤੇ ਬੰਦ ਹੋਈ। S&P 21 ਪੁਆਇੰਟ ਘਟ ਕੇ 6400 ਤੇ 81 ਤੇ, ਨੈਸਡੈਕ 7 ਪੁਆਇੰਟ ਘਟ ਕੇ 21,700 ਤੇ ਬੰਦ ਹੋਇਆ। ਸੋਨੇ ਦਾ ਭਾਅ 3600 ਤੇ $40 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ, 10 year yield 4.07%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,10,796 ਤੇ ਇਥੀਰੀਅਮ 4321 $US ਦੇ ਬਰਾਬਰ ਚੱਲ ਰਿਹਾ ਹੈ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 88 ਰੁਪਏ ਤੇ 19 ਪੈਸੇ, ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 74 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।